नहीं फिर इस तरह जिहड़ा वेदांता की जिहड़ी मुक्ति है, फिर तंत्रा दा जिहड़ी शक्ति है, उन्हां सारियां फलसफियां ने योग नूं कुछ ना कुछ दिता होएगा और योग ने उन्होंने दिता होएगा। और फिर जो तसव्वुफ आया तो उहदे विच जिहड़ा मलामती रंग सी वो साडे जोगी दे बहुत करीब सी। ਜਿਹੜੇ ਨਕਸ਼ਬੰਦੀਆ, ਕਾਦਰੀਆ, ਚਿਸ਼ਤੀਆ ਔਰ ਸੋਹਰਵਰਦੀਆ ਜਿਹੜੇ ਸਾਡੇ ਵੱਡੇ ਸਿਲਸਿਲੇ ਇਹ ਤਾਂ ਮਦਰਸੇ ਦਾ ਨਿਸਾਬ ਬਣ ਗਏ, ਪਰ ਜਿਹੜੇ ਲੋਕਾਂ ਦੇ ਵਿੱਚ ਪ੍ਰਚਲਿਤ ਰਹੇ ਉਹ ਮਦਾਰੀਆ, ਸ਼ਤਾਰੀਆ, ਕਲੰਦਰੀਆ, ਮਲਾਮਤੀਆ ਸਿਲਸਿਲੇ ਸਨ, ਉਹਨਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਮੰਨਿਆ। ਅਤੇ ਇਸ ਤਰ੍ਹਾਂ ਹੀ ਇਹ ਜਿਹੜਾ ਡਾਕਟਰ ਇਮਦਾਦ ਹੁਸੈਨ ਨੇ ਜਿਹੜੀਆਂ ਇਹਨਾਂ ਤੋਂ ਬੜੇ ਬੇਸਿਕ ਕੁਐਸਚਨ ਉਠਾ ਦਿੱਤੇ ਔਰ ਉਹ ਜਿਹੜਾ ਦੋ ਕੁਐਸਚਨ ਮੇਨ ਨੇ ਕਿ ਜਿਹੜਾ ਕਲੋਨੀਅਲ ਜਿਹੜਾ ਸਾਡਾ ਈਰਾ ਹੈ ਉਹਦੇ ਵਿੱਚ ਜੋ ਕੁਝ ਸਾਡੇ ਨਾਲੇਜ ਨਾਲ ਹੋਇਆ, ਜੋ ਕੁਝ ਸਾਡੀ ਧਰਤੀ ਦੇ ਨਾਲ ਹੋਇਆ। ਹੁਣ ਦੇਖੋ ਨਾ, ਮੈਂ ਕਿਤਾਬ ਪੜ੍ਹੀ ਕਿ ਜਿਹਦੇ ਵਿੱਚ ਉਹਨਾਂ ਨੇ ਵਿਖਾਇਆ ਕਿ ਦੱਸਿਆ ਕਿ ਜਿਹੜੇ ਸਾਡੇ ਘਾਹ ਸਨ, ਜਿਹੜੇ ਡੰਗਰ ਚਰਦੇ ਸਨ, ਉਹਨਾਂ ਤੱਕ ਨੂੰ ਚੇਂਜ ਕਰ ਦਿੱਤਾ ਗਿਆ। ਜਿਹੜੇ ਸਾਡੇ ਪੁਰਾਣੇ ਘਾਹ ਸਨ ਉਹਦੇ ਵਿੱਚ ਡੰਗਰਾਂ ਨੂੰ ਵੰਡੇ ਜਾਂ ਮਸਨੂਈ ਵੰਡੇ ਪਾਉਣ ਦੀ ਜ਼ਰੂਰਤ ਨਹੀਂ ਸੀ ਹੁੰਦੀ। ਜਿਹੜਾ ਘਾਹ ਸੀ ਉਹਦੇ 'ਚ ਬਹੁਤ ਦੁੱਧ ਹੁੰਦਾ ਸੀ ਆਲਰੇਡੀ, ਉਹ ਸਾਡੇ ਡੰਗਰ, ਗਾਵਾਂ ਅਤੇ ਮੱਝਾਂ ਖਾਂਦੀਆਂ ਸਨ। ਉਹਨਾਂ ਨੇ ਉਹ ਘਾਹ ਹੀ ਬਦਲ ਦਿੱਤੇ, ਅਫਰੀਕਾ ਤੋਂ, ਆਸਟ੍ਰੇਲੀਆ ਤੋਂ, ਕਿੱਥੋਂ ਕਿੱਥੋਂ ਘਾਹ। ਔਰ ਉਹਨਾਂ ਨੂੰ ਸ਼ੁਰੂ ਦੇ ਵਿੱਚ ਉਹਨਾਂ ਘਾਵਾਂ ਨੂੰ ਫੌਜੀ ਘਾਹ ਕਿਹਾ ਜਾਂਦਾ ਸੀ। ਫੌਜੀ ਘਾਹ ਇਸ ਵਾਸਤੇ ਕਿਹਾ ਜਾਂਦਾ ਸੀ ਕਿ ਈਸਟ ਇੰਡੀਆ ਕੰਪਨੀ ਦੇ ਬਹੁਤ ਸਾਰੇ ਫੌਜੀ ਜਿਹੜੇ ਸਨ ਉਹਨਾਂ ਨੇ ਉਹ ਘਾਹ ਇੱਥੇ ਇੰਟਰੋਡਿਊਸ ਕਰਵਾਏ। ਅਤੇ ਫਿਰ ਦੂਸਰਾ ਜਿਹੜਾ ਇਹਨਾਂ ਨੇ ਸਵਾਲ ਉਠਾਇਆ ਕਿ ਹੁਣ ਜਿਹੜੇ ਅੱਜ ਵੀ ਕਾਨੂੰਨ ਬਣਦੇ ਨੇ ਤਾਂ ਇਹਦਾ ਫੈਸਲਾ ਕੌਣ ਕਰੇਗਾ ਕਿ ਜਿਹੜਾ ਜਾਦੂਗਰ, ਅਸਲੀ ਜਾਦੂਗਰ ਕਿਹੜਾ ਹੈ ਅਤੇ ਨਕਲੀ ਪੀਰ ਕਿਹੜਾ ਹੈ, ਤਾਂ ਉਹਦਾ ਫੈਸਲਾ। ਇਸ ਦੋਵੇਂ ਸਵਾਲ ਜਿਹੜੇ ਨੇ ਨਾ ਅਸਲ ਵਿੱਚ ਇੱਕ ਹੀ ਸਵਾਲ ਨੇ। ਦੇਖੋ ਜਦੋਂ ਅੰਗਰੇਜ਼ ਆਇਆ ਨਾ, ਉਹਨੇ ਸਭ ਤੋਂ ਪਹਿਲਾਂ ਸਾਡੀ ਇੱਕ ਅਸ਼ਰਾਫੀਆ ਬਣਾਈ, ਅਲੀਟ ਕਲਾਸ ਉਹਨਾਂ ਬਣਾਈ, ਫਿਊਡਲ ਲਾਰਡਸ ਬਣਾਏ। ਔਰ ਫਿਊਡਲ ਲਾਰਡਸ ਵਿੱਚ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਨਾਂ ਨੂੰ ਚੁਣਿਆ? ਬਾਬੇ ਨਾਨਕ ਦੀ ਫੈਮਿਲੀ ਨੂੰ ਚੁਣਿਆ। ਸਭ ਤੋਂ ਵੱਡੀ ਜਗੀਰ ਜਿਹੜੀ ਅਲਾਟ ਕੀਤੀ ਗਈ ਉਹਦੀ 14ਵੀਂ ਪੁਸ਼ਤ ਦੇ ਵਿੱਚੋਂ ਬੰਦਾ ਸੀ ਬਾਬਾ ਖੇਮ ਸਿੰਘ ਬੇਦੀ। ਉਹਨੂੰ ਸਭ ਤੋਂ ਵੱਡੀ ਮੋਂਟਗੋਮਰੀ ਦੇ ਵਿੱਚ ਪਤਾ ਨਹੀਂ 72,000 ਕਨਾਲ ਜਾਂ ਇਸ ਤਰ੍ਹਾਂ ਵੱਡੀ ਇੱਕ ਜਗੀਰ ਦਿੱਤੀ। ਉਸ ਤੋਂ ਬਾਅਦ ਸਾਡੇ ਪੀਰਾਂ ਨੂੰ ਉਹਨਾਂ ਨੇ ਚੁਣਿਆ, ਸਾਰੇ ਪੀਰਾਂ ਨੂੰ ਉਹਨਾਂ ਨੇ ਜਗੀਰਦਾਰ ਬਣਾ ਦਿੱਤਾ। ਉਹ ਹੁਣ ਗੱਦੀ ਨਸ਼ੀਨ ਜਿਹੜੇ ਨੇ ਉਹ ਅਦਾਲਤਾਂ ਵਿੱਚ ਜਾ ਜਾ ਕੇ ਆਪਣੀਆਂ ਗੱਦੀਆਂ ਦੀ ਪ੍ਰੋਟੈਕਸ਼ਨ ਕਰਵਾ ਰਹੇ ਸਨ। ਅੱਜ ਉਹੀ ਕਾਨੂੰਨ ਸਾਜ਼ੀ ਕਰਨ ਵਾਲੀ ਅਸ਼ਰਾਫੀਆ ਜਿਹੜੀ ਉਹਨਾਂ ਨੇ ਪਹਿਲਾਂ ਅਸ਼ਰਾਫੀਆ ਬਣਾਈ, ਹੁਣ ਉਸੇ ਅਸ਼ਰਾਫੀਆ ਨੇ ਫੈਸਲੇ ਕਰਨੇ ਨੇ ਕਿ ਉਹ ਝੂਠਾ ਜਾਦੂਗਰ ਕਿਹੜਾ ਹੈ, ਸੱਚਾ ਪੀਰ ਕਿਹੜਾ ਹੈ, ਔਰ ਉਹਦੇ ਤਹਿਤ ਹੀ ਉਹ ਜਿਹੜੇ ਨੇ ਨਾ ਸਾਰੇ ਫੈਸਲੇ ਹੋਣਗੇ। ਅਤੇ ਐਸੇ ਟਾਪਿਕ ਇਹਨਾਂ ਚਾਰਾਂ ਲੋਕਾਂ ਨੇ ਚੁਣੇ ਕਿ ਜਿਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਰਾਹਾਂ ਖੁੱਲ੍ਹੀਆਂ। ਜਦੋਂ ਇਹ ਛਪਣਗੇ ਅਤੇ ਅਗਲੇ ਜਿਹੜੇ ਰਿਸਰਚ ਕਰਨ ਵਾਲੇ ਹੋਣਗੇ ਇਹਨਾਂ ਟਾਪਿਕਸ ਦੇ ਉੱਤੇ, ਉਹਨਾਂ ਨੂੰ ਬਹੁਤ ਮਦਦ ਮਿਲੇਗੀ। ਅਤੇ ਹੁਣ ਜਿਹੜੇ ਤੁਹਾਡੇ ਸਵਾਲ ਨੇ ਉਹ ਤੁਸੀਂ ਕਰ ਸਕਦੇ ਹੋ। जी अस्सलाम वालेकुम। मेरा सरोज साहिबा से सवाल है। थैंक यू वेरी मच फॉर योर प्रेजेंटेशन। दो रिलेटेड सवाल मेरे जहन में आया आपकी। नंबर वन, आपको पता है हीर रांझा जो है उसके हिंदुस्तान में भी उन पर बहुत फिल्में बनी, और इस तरह की जो डिवाइडेड लेगेसीज़ होती हैं मेरे ख़्याल में जो बॉर्डर पे डिपेंडेंट नहीं होती, वो चाहे अनारकली हो या हीर रांझा, उस पर ऑब्वियसली विजुअल रिप्रेजेंटेशंस पे कंटेस्टेशन तो होती है। तो सवाल मेरा आपसे पहला ये है कि आपके ख़्याल में ये जो सारी फिल्में बनी हैं हीर रांझा पे पाकिस्तान में, इसमें ऑथेंटिसिटी की कोई एलिमेंट थी? मतलब जो जिन्होंने एक्टर्स जिन्होंने प्ले किया वो कितना ज़्यादा मुतारिफ़ थे उस पूरे कल्चर से जिसको वो फिल्म पे पोर्ट्रे करने की कोशिश करते हैं? मतलब उस इलाके में क्या वो गए, उन्होंने वहाँ टाइम स्पेंड किया, फिर ज़बानो बयान के मामलात को क्या मलहूज़े खातिर रखा गया? मतलब पंजाबी, क्योंकि आपको पता है ये चीज़ें भी हम लोग देख रहे होते हैं। अभी वो मौला जट पे एक रीमेक बनी थी और आपको पता है कि वो प्रोड्यूसर तो कह रहे हैं वो ब्लॉकबस्टर थी, लेकिन मेरा नहीं ख्याल कि उस तरीके से उसकी भाता के वायलेंट कल्चर। अच्छा, एक तो ये सवाल है कि ऑथेंटिसिटी की एलिमेंट, बिकॉज अगर हम जोगियों की बात कर रहे हैं उनके पोर्ट्रेयल की, तो हम ऑथेंटिसिटी की बात भी ज़रूर करेंगे कि हु हैज़ द राइट टू रिप्रेजेंट, कंटेस्टेशन तो होगी। दूसरी बात है कि आई थिंक ये बड़ी इंटरेस्टिंग बात है कि आपने कहा कि 1975 में एक फिल्म बन रही है, लेकिन स्टेट का नैरेटिव उस वक्त क्या है? स्टेट के लेवल पे कॉन्फ्रेंसेस हो रही हैं ये डिसाइड करने के लिए कि पाकिस्तानी कल्चर क्या है, और वो मतलब वो कासिर हैं ये बात डिसाइड करने से कि क्या हम मक्का से अपने आप को जोड़ें या मोहनजोदारो से जोड़ें। तो ये बड़ी एक इंटरेस्टिंग बात है कि मतलब पॉपुलर लेवल पे तो इस किस्म की रिप्रेजेंटेशन है, और स्टेट, और अभी तक ये मामला चल रहा है। मतलब हम अभी तक ये डिसाइड नहीं कर सके कि हमने अपने कल्चर को
कहाँ से जोड़ना है, मतलब हम कहाँ से आए हैं, मतलब और बेसिक फाउंडेशनल ओरिजिन की बात हम मतलब करें तो ये किस तरह से आपके ख्याल में ये पॉपुलर कल्चर वर्सेस स्टेट नैरेटिव, और अभी कल की जी सवाल जी सवाल तो ये दो सवाल हैं ये। थैंक यू सो मच फॉर योर आंसर। जी नहीं देखो बहुत सारे सवाल सन ਜਿਹੜੇ ਤੁਸੀਂ ਦੋ ਕਹਿ ਰਹੇ ਹੋ, ਉਹਦੇ 'ਚ ਬਹੁਤ ਸਾਰੇ ਸਵਾਲ ਨੇ ਔਰ ਉਹਨਾਂ ਦਾ ਜਵਾਬ ਦੇਣਾ ਤੇ ਕਿ ਬਹੁਤ ਮੁਸ਼ਕਲ ਹੋ ਗਿਆ। ਦੇਖੋ ਜਿਹੜੀ ਤੁਸੀਂ ਸਟੇਟ ਦੀ ਪਾਲਿਸੀ ਦੀ ਗੱਲ ਕੀਤੀ ਨਾ, ਇਹ ਹੁਣ ਜਿਸ ਵਕਤ ਤੁਸੀਂ ਸਟੇਟ ਬਣਾ ਲਈ, ਹੁਣ ਪਾਕਿਸਤਾਨੀ ਕੌਮ ਬਣਾਉਣਾ ਸੀ, ਬੜਾ ਵੱਡਾ ਇਸ਼ੂ ਬਣ ਗਿਆ। ਅਗਰ US ਏਡ ਨਾ ਮਿਲਦੀ ਤਾਂ ਸਾਨੂੰ ਇਹ ਵੀ ਨਹੀਂ ਸੀ ਪਤਾ ਚੱਲਣਾ। ਅਸੀਂ ਉਹਦੇ ਵਾਸਤੇ ਵੀ ਏਡ ਲਈ, ਅਸੀਂ US ਏਡ ਦੇ ਤਹਿਤ ਨੈਸ਼ਨਲਿਜ਼ਮ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਮੌਲਵੀਆਂ ਤੋਂ ਲੈ ਕੇ ਲੈਫਟਿਸਟ ਸਾਰੇ ਯੂਜ਼ ਹੋਏ, ਲੇਕਿਨ ਜਿਹੜੀ ਸਟੇਟ ਸੀ ਉਹਨਾਂ ਨੇ ਇੱਕ ਰੇਡੀਓ 'ਤੇ ਪ੍ਰੋਗਰਾਮ ਸ਼ੁਰੂ ਕਰਵਾ ਦਿੱਤਾ। ਸ਼ਾਇਦ ਉਹਦਾ ਨਾਂ ਸਕਾਫਤ ਰੱਖਿਆ ਸ਼ਾਇਦ ਉਸ। ਔਰ ਨਸੀਮ ਆਜ਼ਾਦੀ ਜਿਹੜਾ ਬਾਅਦ ਵਿੱਚ ਬਹੁਤ ਜ਼ਿਆਦਾ ਜਿਹਨੇ ਨਾਵਲ ਲਿਖੇ, ਇਹਨੇ ਉਹ ਡਰਾਮੇ ਲਿਖੇ, ਔਰ ਉਹ ਡਰਾਮੇ ਦੇ ਵਿੱਚ ਕੀ ਹੁੰਦਾ ਸੀ ਕਿ ਇੱਕ ਕਰੈਕਟਰ ਘੜਿਆ ਜਿਹਦਾ ਨਾਂ ਲਾਲ ਬੇਗ। ਲਾਲ ਬੇਗ ਕੀ ਕਰਦਾ ਕਿ ਉਹ ਟਾਰਚ ਲੈ ਕੇ ਨਾ ਹਰ ਟਾਈਮ ਸਕਾਫਤ ਲੱਭਦਾ ਰਹਿੰਦਾ ਹੈ, ਕਿ ਉਹ ਦੱਸਣਾ ਚਾਹੁੰਦੇ ਨੇ ਕਿ ਕੋਈ ਸਕਾਫਤ ਨਹੀਂ ਹੁੰਦੀ, ਕਲਚਰ ਕੋਈ ਨਹੀਂ ਹੁੰਦਾ। ਮਤਲਬ ਉਹ ਤੁਸੀਂ ਇਸ ਤਰ੍ਹਾਂ ਦੀ ਸਟੇਟ ਦੇ ਵਿੱਚ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਰਿਸਰਚ, ਹੁਣ ਫਿਲਮ ਬਣਾਉਣ ਵਾਲੇ ਲੋਕ ਕੋਈ ਐਡੇ ਵੱਡੇ ਸਕਾਲਰ ਜਾਂ ਉਹ ਸਾਡੇ ਪਰ ਪੂਰੀ ਦੁਨੀਆ ਵਿੱਚ ਨਹੀਂ ਹੁੰਦੇ, ਸਾਡੇ ਤਾਂ ਖੈਰ ਬਿਲਕੁਲ ਹੀ ਕੋਈ ਨਹੀਂ ਸਨ। ਲੇਕਿਨ ਉਹਦੇ ਬਾਵਜੂਦ ਵੀ ਅਗਰ ਉਹਨਾਂ ਨੇ ਦੇਖਿਆ ਕਿ ਪੋਸਚਰ ਜਿਹੜਾ ਆਸੀਆ ਵੀ ਉਸੇ ਤਰ੍ਹਾਂ ਨੱਚ ਰਹੀ ਹੈ ਜਿਵੇਂ ਡਾਂਸਿੰਗ ਗਰਲ ਹੈ, ਜਾਂ ਜੋਗੀ ਦਾ ਜਿਹੜਾ ਪੋਸਚਰ ਹੈ ਉਹ ਹੜੱਪੇ ਵਾਲਾ, ਅਤੇ ਇਹ ਕਾਫੀ ਗੱਲ ਹੈ। ਵੇਖੋ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਵੀ ਜਿਹੜਾ ਸਾਡਾ ਸਾਰਾ ਲਿਟਰੇਚਰ ਸੀ ਨਾ, ਉਹਨੂੰ ਚੇਂਜ ਕਰਨ ਦੀ ਪਾਰਸੀ ਥੀਏਟਰ ਦੇ ਜ਼ਰੀਏ ਕੋਸ਼ਿਸ਼ ਕੀਤੀ ਗਈ ਕਿ ਉਹਦੇ 'ਚ ਮਿਰਜ਼ਾ ਸਾਹਿਬਾਂ ਔਰ ਹੀਰ ਰਾਂਝਾ ਦੀ ਬਜਾਏ ਉਹਦੇ 'ਚ ਕੀ ਲਿਆਇਆ ਗਿਆ, ਸ਼ੀਰੀਂ ਫਰਾਦ, ਉਹਦੇ 'ਚ ਲੈਲਾ ਮਜਨੂ ਨੂੰ ਲਿਆਂਦਾ ਗਿਆ। ਉਹਨਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਸ਼ੀਰੀਂ ਫਰਾਦ ਮਤਲਬ ਉਹ ਨਹੀਂ ਪ੍ਰਮੋਟ ਹੋ ਸਕੇ। ਫਿਰ ਵੀ ਤੁਹਾਨੂੰ ਬਾਰ-ਬਾਰ ਹੀਰ ਰਾਂਝਾ ਫਿਲਮ ਬਣਾਉਣਾ ਹੀ ਐਵੇਂ ਕਿ ਤੁਹਾਡੀ ਉਹ ਕਹਾਣੀ ਜ਼ਿੰਦਾ ਹੈ। ਵੈਸੇ ਮੈਂ ਤੁਹਾਨੂੰ ਇਹ ਦੱਸਾਂ ਕਿ ਜਿਹੜਾ ਹੀਰ ਰਾਂਝਾ ਨੇ ਇਹ ਕੋਈ ਫਿਕਟੀਸ਼ੀਅਸ ਉਹ ਨਹੀਂ, ਇਹ ਅਸਲ ਕਰੈਕਟਰ ਸਨ, ਬਾਕਾਇਦਾ ਅਸਲ ਕਰੈਕਟਰ ਸਨ। ਜਦੋਂ ਅੰਗਰੇਜ਼ ਆਏ ਅਤੇ ਜਦੋਂ ਜ਼ੈਲਦਾਰੀਆਂ ਵੰਡੀਆਂ ਜਾਣ ਲੱਗੀਆਂ ਅਤੇ ਵਲੀਦਾਦ ਸਿਆਲ ਜਿਹੜਾ ਸਿਆਲਾਂ ਦਾ ਹੈੱਡ ਸੀ, ਉਹਨੇ ਕਿਹਾ ਕਿ ਇਹਨਾਂ ਦੋ ਫੈਮਲੀਆਂ ਨੂੰ ਤੁਸੀਂ ਜ਼ੈਲਦਾਰ ਨਹੀਂ ਬਣਾਉਣਾ। ਇੱਕ ਫੈਮਿਲੀ ਦਾ ਨਾਂ ਸੀ ਚੂਚੇ ਕਾਣੇ, ਸਾਹਿਬਾਂ ਦਾ ਜਿਹੜਾ ਪਿਓ ਸੀ ਉਹ ਚੂਚੇ, ਅਤੇ ਜਿਹੜਾ ਹੀਰ ਦਾ ਪਿਓ ਸੀ ਉਹ ਸੀ ਨਹੀਂ ਚੂਚਕ ਜਿਹੜਾ ਸੀ ਹੀਰ ਦਾ ਪਿਓ ਸੀ, ਅਤੇ ਉਹਨਾਂ ਨੂੰ ਚੂਚੇ ਕਾਣੇ ਕਿਹਾ ਜਾਂਦਾ ਸੀ। ਅਤੇ ਖੀਵਿਆਣੇ ਜਿਹੜੇ ਸਨ ਉਹ ਸਾਹਿਬਾਂ ਦਾ ਪਿਓ। ਉਹ ਬਕਾਇਦਾ ਉਹਨੇ ਕਿਹਾ ਕਿ ਇਹਨਾਂ ਦੋ ਫੈਮਲੀਆਂ ਨੂੰ ਤੁਸੀਂ ਜ਼ੈਲਦਾਰੀ ਨਹੀਂ ਦੇਣੀ, ਕਿਉਂਕਿ ਇਹਨਾਂ ਨੇ ਸਾਨੂੰ ਦੁਨੀਆ ਵਿੱਚ ਬਦਨਾਮ ਕੀਤਾ। ਹਾਲਾਂਕਿ ਅੱਜ ਵੀ ਜਿਹੜਾ ਚੰਗ ਹੈ ਉਹ ਹੀਰ ਸਿਆਲ ਦਾ। ਅਤੇ ਉਹ ਇਸ ਮਾਹੌਲ ਦੇ ਵਿੱਚ ਤੁਸੀਂ ਇਹ ਜਿਹੜੇ ਸਵਾਲ ਉਠਾ ਰਹੇ ਹੋ ਨੇ, ਅੱਗੇ ਉਠਾਓ ਸਵਾਲ ਜਾ ਕੇ ਅੱਗੇ ਜਾ ਕੇ, ਲੇਕਿਨ ਇਸ ਵੇਲੇ ਇਹਨਾਂ ਦੀ ਬਹਿਸ ਜਿਹੜੀ ਹੈ ਨਾ ਉਹ ਇਰੈਲੀਵੈਂਟ ਜਿਹੀ ਹੋ ਜਾएगी। ਤੁਸੀਂ ਦੇਣਾ चाहोगे? बात तो उन्होंने काफ़ी ज़्यादा क्लियर कर दिया, लेकिन थोड़ा सा मैं आपके जो सवाल है बेसिकली मेरा ख्याल है ये जो हमारी आइडेंटिटी क्राइसिस है ना, इसका सवाल जो है ये हर पाकिस्तानी जो भी थोड़ा सा अक्ल और शऊर रखता है उसके जहन में ये कंटिन्यूसली आते रहते हैं। और इसका जवाब जो है वो अभी इन्होंने भी दिया कि जो जिस तरीके से हमारी जो ऑथेंटिसिटी थी, जो इस मिट्टी का, इस जगह का, ये जो हमारा बरे सगीर था, इसकी जो एक पहचान थी उसको रोन दिया गया। बिल्कुल ये सही लफ्ज़ है जो मैं इस्तेमाल कर रही हूँ, उसको टोटल रोन दिया गया, क्योंकि वो इस कदर स्ट्रॉन्ग था कि जब तक उसको बिल्कुल मिट्टी में मिला नहीं दिया जाता, वो उसकी जगह पे एक नई एम्पायर खड़ी करना मुमकिन नहीं था। तो सबसे पहला काम तो ये किया गया कि उसको कम्प्लीटली इट वाज एलिमिनेटेड एंड डिस्ट्रॉयड। लेकिन बहरहाल वो उसके अंदर जो शाखें कहीं फूट पड़ी इधर उधर, वो असल में हम उन्हीं को लेके इस क्राइसिस का शिकार जो है कंटिन्यूसली हैं, और मेरा ख्याल है होते रहेंगे हम जब तक कि हम एक किसी दिन बैठकर एक ब्लैक एंड वाइट की तरह उसको सेपरेट नहीं करेंगे कि हम क्या है और हमारे पे लाया क्या गया था। वो जो एक डिवाइड है वो ग्रे है बहुत, उसको ग्रे रहने दिया गया है, हमेशा से ग्रे बनाया गया और फिर रहने दिया गया। उसमें फिर ग्रे ऑफ शेड्स इतने बेशुमार हो गए कि हम भूल गए कि सफ़ेद किधर रह गया और काला किधर चला गया। तो उसमें फिर